ਹੁਣ ਗਲਤੀ ਨਹੀਂ ਸੀ ਕਰਨੀ ਚਾਹੁੰਦਾ, ਪਰ ਮੈਨੂੰ ਹੁਣ ਕਰਨੀ ਪਈ ਕਿਉਂਕਿ ਤੁਸੀਂ ਇੰਟਰਵਿਊ ਲੈਣਾ, ਮੈਨੂੰ ਦੱਸਣਾ ਪੈਣਾ। ਸਹੀ। ਨਹੀਂ ਤੇ ਇਹੋ ਜਿਹਾ ਵਾਕਿਆ ਕਿਸੇ ਨਾਲ ਨਹੀਂ ਹੋਇਆ। ਮੁਸਲਾ ਆ ਖਲੋਤਾ ਜਿਹਾ ਆ ਵੇ, ਮੁਸਲੇ ਆ ਵੇ ਕਿੰਨੇ ਇਕੱਠੇ, ਸਾਨੂੰ ਕੀ ਲੋੜ ਲੱਭਣ ਦੀ, ਆਹ ਇਕੱਠੇ ਕਾਬੂ ਆ ਗਏ ਸਾਡੇ। ਅੱਛਾ। ਉਹ ਵਿਚਾਰੇ ਅੱਲਾ ਦੇ ਬੰਦੇ ਨੇ ਆਮ ਹੱਥ ਜੋੜੇ, ਨਬੀ ਦਾ ਵਾਸਤਾ ਪਾਇਆ ਭਈ ਨਬੀ ਦਾ ਵਾਸਤਾ ਤੇ ਸਾਨੂੰ ਨਾ ਮਰੇ ਤਾਂ ਅੱਗੇ ਹੱਥਿਆਂ ਅਸੀਂ ਲੈ ਕੇ ਕੁਛ ਨਹੀਂ ਆਇਆ, ਤੁਹਾਨੂੰ ਵੀ ਦੇ ਅਸੀਂ ਤੁਹਾਨੂੰ ਕੀ ਕਹਿੰਦੇ ਆ। ਉਹਨੇ ਦੋਹਾਂ ਹੱਥਾਂ 'ਚ ਤਲਵਾਰ ਮਾਰ ਕੇ ਦੋਵੇਂ ਲਾ, ਓਏ ਫਿਰ ਉਹਨੇ ਉਹਦੇ ਗੋਡੇ ਤੇ ਮਾਰੀ ਤਲਵਾਰ। ਮੌਤ ਨੂੰ ਬੜੀ ਵਾਰੀ ਕਰੀਬ ਤੋਂ ਦੇਖਿਆ। ਹਾਂ ਬਿਲਕੁਲ ਕਰੀਬ ਤੋਂ ਵੇਖਿਆ। ਤੇ ਜਿਹੜਾ ਕੋਈ ਸੁਣਦਾ ਗਿੰਦਾ ਹੋਵੇ ਇਸ ਕੇਸ ਨੂੰ ਜਾਂ ਇਸ ਸ਼ੋਅ ਨੂੰ ਵੇਖਦਾ ਹੋਵੇ, ਮੇਰਾ ਉੱਥੇ ਭਰਾ ਹਾਕਮ ਅਲੀ ਆ ਜਿਹੜਾ ਬੱਡੋਵਾਲ ਜਾਂ ਬੱਲਰਵਾਲ ਪਿੰਡ ਵਾ ਬੋਲੇਵਾਲ, ਉੱਥੇ ਕੋਈ ਸੁਣਦਾ ਗਿੰਦਾ ਹੋਵੇ ਤੇ ਉਹ ਪਤਾ ਕਰੇ ਕਿ ਉਹਦਾ ਜਿਹੜਾ ਭਰਾ ਛੋਟਾ ਮੁੰਡਿਆਂ ਦਾ ਚਾਚਾ ਜਿਹੜਾ ਉਹ ਸਾਹੀਵਾਲ ਤੱਕ ਸਾਸੀ ਸੁਖਤਰਤ ਕੀ ਵੀ ਬੈਠਾ ਵਾ। ਅੱਛਾ। ਤੇ ਉਹਨੂੰ ਦੱਸ ਦਿਓ, ਉਹਨੇ 70 80 90 ਸਾਲ ਹੋ ਗਏ, ਉਹ ਲੱਭਦਾ ਮੈਨੂੰ ਕੋਈ ਵੀ ਪਤਾ ਨਹੀਂ ਲੱਗਾ। अस्सलाम वालेकुम, सत श्री अकाल, प्रणाम जी। एक पिंड पंजाब दा चैनल की टीम आई सी 87 सेकसार महमूद शाह वाली विच, जिथे बजुर्गों नाल गलबात तुसीं पहला पार्ट इन्हां दा सुनिया और हुण असीं दूसरे पार्ट दे विच इन्हां नाल गलबात सारी करनी है जी, जिहड़ी क्योंकि इन्हां दी स्टोरी जिहड़ी ना एक बहुत दर्दनाक स्टोरी आ और यह 20-25 मिनट दे विच कवर होने वाली जिहड़ी नहीं हैगी, लिहाजा असीं दूसरा जिहड़ा पार्ट आ बजुर्गों दा इन्हां नाल गलबात साझी करके। हाँ जी बजुर्गो। एक बंदा मैं देखिया, ਉਹਦੇ ਕੋਲ 7 ਬਰਸ਼ੀਆਂ ਸੀ ਪੁੱਤਾਂ ਆਪਣਿਆਂ ਦੀਆਂ। ਉਹ ਦੱਸਦਾ ਵੀ ਮੇਰੇ ਪੁੱਤ ਲੜਦੇ ਮਰ ਗਏ ਨੇ, ਸ਼ਹੀਦ ਹੋ ਗਏ ਨੇ, ਮੈਂ ਉਹਨਾਂ ਦੀ ਨਿਸ਼ਾਨੀ ਲੈ ਕੇ ਪਾਕਿਸਤਾਨ ਨੂੰ ਜਾ ਕੇ, ਮਗਰ ਉਹਦੇ ਕੀ ਰਹਿ ਗਿਆ ਕੁਛ ਨਹੀਂ। ਫਿਰ ਸਾਡਾ ਗੁਆਂਢੀ ਘਰਾਂ ਦੇ ਘਰ ਖਾਲੀ ਹੋ ਗਏ। ਸਾਡੇ ਬੈਕ ਸਾਹਿਬ ਸੀ ਗੁੱਜੇ ਰਹਿੰਦਾ, ਉਹਦੀਆਂ 3 ਕੁੜੀਆਂ, ਇੱਕ ਉਹਦਾ ਜੀ ਟੱਬਰ, 2 ਉਹਦੇ ਮੁੰਡੇ, ਕੋ ਆਪ, 4 5 6 7 ਜੀ ਉਹ ਸੀ। ਕੁਛ ਤੇ ਵਿਚਾਰੇ ਦਰਿਆ 'ਚ ਰੁੜ ਗਏ ਤੇ ਕੁਛ ਉੱਥੇ ਮਾਰੇ ਟੁੱਕੇ ਗਏ ਤੇ ਆਪ ਉਹ ਕੱਲਾ ਗੱਡੇ ਤੇ ਨਾ ਉੱਠਣੇ ਨਹੀਂ ਪਤਾ ਉੱਠਣੇ ਦਾ। ਹਾਂਜੀ ਹਾਂਜੀ ਉੱਠਣੇ ਜਾਣਦੇ ਜੀ ਪਤਾ ਜੂਏ ਆ। ਹਾਂਜੀ ਉੱਥੇ ਬੈਠਾ ਦਾ ਊਠਣੇ ਦੇ ਉੱਤੇ। ਮੈਂ ਦੇਖ ਲਿਆ ਫਿਰ ਗਵਾਂਢ ਜੀ ਸੀ, ਉਮਰਾਂ ਲੰਘੇ ਸਾਨੂੰ ਪਤਾ ਨਹੀਂ। ਮੈਂ ਕਿਹਾ ਤਾਇਆ ਤੂੰ ਇੱਥੇ ਕੱਲਾ ਕੀ ਕਰਨ ਡਿਆ? ਤੇ ਰੋ ਪਿਆ, ਕਹਿੰਦਾ ਪੁੱਤ ਨਾ ਹੁਣ ਕੱਲਾ ਮੈਂ ਕੀ ਕਰਾਂ। ਮੈਂ ਕਿਹਾ ਉਹ ਫਲਾਣਾ ਕਿੱਥੇ, ਢਿੰਗੜਾ ਕਿੱਥੇ ਆ, ਸਾਡੀ ਚਾਚੀ ਕਿੱਥੇ? ਉਹ ਕਹਿੰਦਾ ਸਭ ਦਰਿਆ ਲੈ ਗਿਆ ਰੋ ਕੇ ਤੇ ਮੈਂ ਹੁਣ ਕੱਲਾ ਵਾਂ। ਮੈਂ ਕਿਹਾ ਤਾਇਆ ਹੁਣ ਇੱਦਾਂ ਕਰ, ਲੰਘ ਜਾ ਦਰਿਆ। ਕਹਿੰਦਾ ਪੁੱਤ ਮੈਂ ਹੁਣ ਦਰਿਆ ਨਹੀਂ ਲੰਘਣਾ, ਮੈਂ ਇੱਥੇ ਰਹਿਣੀ, ਮੇਰਾ ਅੱਗੇ ਰਹਿਣ, ਮੈਂ ਕਿਹਨੂੰ ਲੈ ਕੇ ਅੱਗੇ ਜਾਣਾ, ਕਿਹਦੇ ਕੋਲ ਜਾਣਾ ਅੱਗੇ? ਉਹ ਰੋ ਪਿਆ। ਮੈਂ ਕਿਹਾ ਅੱਛਾ। ਫਿਰ ਮੈਂ ਫਿਰ ਉਹਦੇ ਲਾਗੇ ਕੀ ਖਵਾਂ, ਇੱਦਾਂ ਫਿਰ ਮੈਂ ਤੁਰਿਆ ਜਾਂਦਾ ਅੱਗੇ ਤੇ ਇੱਦਾਂ ਭੂਰ ਪੈਂਦੀ ਜਿੱਦਾਂ ਬਾਰਿਸ਼ ਪੈਂਦੀ ਛੋਟੀ ਛੋਟੀ। ਅੱਗੇ ਇੱਕ ਬੰਦਾ ਤੇ ਨਾਲ ਉਹਨੇ 3 ਕੁੜੀਆਂ, 4 ਮੁੰਡੇ, 2 ਜੀ ਆਪ, 7 ਜੀ। ਉਹ ਮੈਨੂੰ ਟੱਕਰ ਗਿਆ, ਕਾਕਾ ਤੂੰ ਕੌਣ ਆ? ਮੈਂ ਕਿਹਾ ਮੈਂ ਫਲਾਣਾ, ਮੈਂ ਵਿਛੜੀਆਂ ਆਪਣੇ ਮਾਂ ਪਿਓ। ਉਹ ਜੈਸੇ ਨਾ ਮੈਨੂੰ ਵੇਖ ਕੇ ਆਂਦਾ ਅੱਛਾ ਪੁੱਤ ਏਦਾਂ ਕਰ, ਆ ਜਾ ਜਿੱਥੇ ਮੇਰੇ ਆ ਬੱਚੇ ਉੱਥੇ ਤੂੰ ਵੀ ਨਾਲ ਆ ਜਾ। ਆ ਗਏ ਅਸੀਂ। ਉਹ ਇੱਕ ਗੱਡਾ ਖਲੋਤਾ ਸੀ ਖਾਲੀ, ਉੱਤੇ ਸਮਾਨ ਲੱਦਾ, ਉਹਨੇ ਸਾਨੂੰ ਉੱਥੇ ਬਿਠਾਇਆ ਤੇ ਆਪ ਕਹਿੰਦਾ ਮੈਂ ਤੁਹਾਡਾ ਕੋਈ ਖਰਚ ਪਾਣੀ ਇਕੱਠਾ ਕਰਨਾ, ਕੋਈ ਖਾਣ ਪੀਣ ਖਾਧਾ ਪੀਤਾ ਤੇ ਕੋਈ ਨਹੀਂ, ਕਈ ਤਾਂ ਦਿਨ ਹੋ ਗਏ, ਚਲੋ ਕੁਛ ਲੱਭੇਗਾ ਤੇ ਲਿਆਵਾਂਗਾ। ਉਹ ਗਿਆ ਤੇ ਕਿਸੇ ਜ਼ਿਮੀਂਦਾਰ ਦੀ ਖੰਡ ਦੀ ਵੱਡੀ ਦੀ ਸੀ, ਮਣ ਕੇ 1.25 ਮਣ ਦੀ, ਉਹ ਸਿਰ ਤੇ ਚੁੱਕ ਕੇ ਲੈ ਆਵੇ ਸ਼ੱਕਰ ਦੀ, ਲਿਆ ਕੇ ਕਹਿੰਦਾ ਪੁੱਤ ਇੱਥੇ ਬਹਿ ਸਾਰੇ ਰਲ ਕੇ ਖਾਓ। ਉਹ ਵਿਚਾਰੇ ਆਪ ਦੋਵੇਂ ਜੀ ਮੂਠੀ ਨਾਲ ਬਹਿ ਗਏ, ਸਾਨੂੰ ਥੱਲੇ ਬਿਠਾ ਦਿੱਤਾ। ਅੱਛਾ। ਅਸੀਂ ਖਾਣ ਡਿਆ ਸ਼ੱਕਰ, 2 ਦਾਣੇ ਖਾਧੇ ਹੋਣਗੇ ਤੇ ਉਦੋਂ ਸਿੱਖ 2 ਆ ਗਏ। ਉਹਨਾਂ ਕੋਲ ਆ ਮੁਸਲਾ ਆ ਖਲੋਤਾ ਜਿਹਾ, ਆ ਵੇ ਮੁਸਲੇ ਆ ਵੇ ਕਿੰਨੇ ਇਕੱਠੇ, ਸਾਨੂੰ ਕੀ ਲੋੜ ਲੱਭਣ ਦੀ, ਆਹ ਇਕੱਠੇ ਕਾਬੂ ਆ ਗਏ ਸਾਡੇ। ਅੱਛਾ। ਉਹ ਵਿਚਾਰੇ ਅੱਲਾ ਦੇ ਬੰਦੇ ਨੇ ਆਮ ਹੱਥ ਜੋੜੇ, ਨਬੀ ਦਾ ਵਾਸਤਾ ਪਾਇਆ ਭਈ ਨਬੀ ਦਾ ਵਾਸਤਾ ਤੇ ਸਾਨੂੰ ਨਾ ਮਰੇ ਤਾਂ ਅੱਗੇ ਹੱਥਿਆਂ ਅਸੀਂ ਲੈ ਕੇ ਵੀ ਕੁਛ ਨਹੀਂ ਆਇਆ, ਤੁਹਾਨੂੰ ਵੀ ਦੇ ਅਸੀਂ ਤੁਹਾਨੂੰ ਕੀ ਕਹਿੰਦੇ ਆ। ਪਰ ਉਹਨੇ 2 ਹੱਥਾਂ 'ਚ ਤਲਵਾਰ ਮਾਰ ਕੇ ਦੋਵੇਂ ਲਾ, ਫਿਰ ਉਹਨੇ ਉਹਦੇ ਗੋਡੇ ਤੇ ਮਾਰੀ ਤਲਵਾਰ। ਫਿਰ ਉਹ ਖੇਡਾਂ ਖੇਡਦੇ ਸੀ, ਉਹ ਤਾਂ ਆਪਣਾ ਖੇਲ ਕਰਦੇ ਸੀ ਬੰਦੇ ਨੂੰ ਮਾਰਨਾ। ਤਾਂ ਉਹ ਇਹ ਜਿੱਦਾਂ ਨਾ ਉਹਨੇ ਦਿਵਾਲੀ 'ਚ ਹੁੰਦੀ ਆ ਨਾ ਉਹ ਹੋਲੀ ਖੇਡਦੇ, ਹੋਲੀਆਂ ਦਾ ਨਹੀਂ ਪਤਾ, ਖੂਨ ਦੀ ਹੋਲੀ ਖੇਡੀ ਇਹਨਾਂ ਨੇ। ਉਹ ਰੰਗ ਦੀ ਹੋਲੀ ਸੀ ਤੇ ਇਹਨਾਂ ਖੂਨ ਦੀ ਹੋਲੀ ਖੇਡੀ। ਉਹ ਜਿਵੇਂ ਉਹਨੇ ਸਾਰੇ ਮਾਰਦੇ, ਉਹ ਬੁੱਢੀ ਜਾਂਦੀ ਆਵੇ ਹੁਣ ਤੇ ਜਾਣ ਦੇ ਬੱਚੇ ਮੇਰੀ ਯਤੀਮ ਹੋ ਗਿਆ, ਨਿੱਕੇ ਨੇ ਦਾ ਖਿਆਲ ਕਰ। ਉਹ ਮਾਈ ਦੇ ਵੀ ਉਹਨੇ ਸੇਬ ਇੱਥੇ ਮਾਰੀ ਤਲਵਾਰ, ਧੂ ਕੇ ਬੜਾ ਮਾਰ ਕੇ ਤਲਵਾਰ ਲਾ ਕੇ ਅਡਾ ਦਿੱਤੀ। ਰਹਿ ਗਏ ਬੱਚੇ। ਕਿੱਸਾ ਕਾਹਦਾ ਜੀ, ਉਹ ਸਾਰੇ ਖਤਮ ਕਰਤਾ ਉਹਦਾ ਕੌਣ ਮਾਈ।
ਉਸ ਬੱਚੇ ਵੀ ਮਾਰਤੇ ਕੁੜੀਆਂ ਵੀ ਮਾਰਤੀਆਂ ਬੇੜਾ ਤਰਜੇ ਦਾ। ਤੇ ਮੈਂ ਹੁਣ ਕੱਲਾ ਵਿੱਚ ਰਹਿ ਗਿਆ ਤਨਹਾ। ਮੈਨੂੰ ਵੀ ਖੌਫ ਆ ਗਿਆ ਵੀ ਮੇਰੇ ਸਾਹਮਣੇ ਇਹਨੂੰ ਮਾਰ ਛੱਡਿਆ, ਮੇਰੀ ਵੀ ਵਾਰੀ ਆਈ। ਮੈਨੂੰ ਵੀ ਇਹਨਾਂ ਨੇ ਘੱਟ ਨਹੀਂ ਕਰਨੀ। ਮੈਂ ਕੀ ਕਿਤੇ ਜਿਹੜੇ ਆਰ ਹੁੰਦੇ ਨਾ ਪਈਆਂ ਦੇ ਮੈਂ ਉੱਥੇ ਆ ਗਿਆ। ਉਹ ਹੁਣ ਇਹ ਕਹਿੰਦਾ ਇਹਨੂੰ ਕੱਢ ਕੇ ਤਰ੍ਹਾਂ ਉਹ ਆਰਾਂ ਦੇ ਵਿੱਚ ਮਾਰੀ ਤਲਵਾਰ। ਹੁਣ ਤਲਵਾਰ ਡੰਡਾ ਹੋਵੇ ਤੇ ਆ ਵਿਹਲਾ ਥਾਂ ਤੇ ਐਵੇਂ ਡੰਡਾ ਮਰਜੀ ਜਿੱਦ ਮਰਜੀ ਪਵਾਲਾ, ਉਹ ਤਲਵਾਰ ਸਿੱਧੀ ਜਾਵੇ ਗਾਂ ਘੁੰਮੇ ਨਾ। ਆਂਦਾ ਯਾਰ ਇਹ ਨਹੀਂ ਨਿਕਲਦਾ, ਆ ਗਿਆ ਇੱਧਰੋਂ ਤੂੰ ਮਾਰ ਹੋ ਜੇ। ਉਹ ਉਧਰੋਂ ਮਾਰਨ ਲੱਗਦਾ ਦੂਏ ਪਈ ਲਾਉਂਦੇ, ਮੈਂ ਗਾਂ ਪਿਛਾਂ ਹੋ ਗਿਆ। ਤਲਵਾਰਾਂ ਹੁੰਦੀਆਂ ਉੱਥੇ ਜਾਣ ਸਿੱਧੀਆਂ। ਆਂਦਾ ਇੱਦਾਂ ਨਹੀਂ ਨਿਕਲਣਾ, ਅਸੀਂ ਕਿੱਦਾਂ ਕਰਾਂ। ਮੈਂ ਇੱਧਰ ਖੜਾ ਗੱਡੇ ਦੀ ਪਛਾੜੀ ਆ, ਤੂੰ ਇਹਨਾਂ ਦੀ ਹੋ ਕੇ ਤੇ ਇਹਨੂੰ ਹੋ ਮਾਰ ਤਲਵਾਰ ਦੀ, ਆਪੇ ਨਿਕਲੇਗਾ। ਨਹੀਂ ਉਹਨਾਂ ਦਾ ਦਿਲ ਨਹੀਂ ਭਰਿਆ ਮਾਰ ਮਾਰ ਕੇ, ਅਜੇ ਰੱਜੇ ਨਹੀਂ ਹਲੇ। ਕਿੰਨੇ ਕੁ ਮਾਰ ਕੇ ਆਇਓ ਕੁੜੀ ਉਹ ਜੇ ਇਦਾਂ ਹੋਇਆ ਉਠਣ ਦਾ ਹੋ ਕੇ ਤੇ ਮੈਨੂੰ ਹੁਜਾਂ ਮਾਰਦਾ, ਮੈਂ ਪਿਛਾਂ ਤੁਰਿਆ ਹੁਣ। ਉਹ ਹੁਣ ਅੱਗੇ ਵਿਹਲਾ ਥਾਂ ਸੀ, ਅੱਗੇ ਤੇ ਹੈ ਸੀ ਨਾ ਨੀਵਾ ਐਂ ਹੁੰਦਾ ਸੀ ਗੱਡਾ ਪਿੱਛੋਂ ਉੱਚਾ ਪਛਾੜੀ, ਮੈਨੂੰ ਵੇਰ ਲੱਗੀ। ਉਹ ਐਂ ਤਲਵਾਰ ਲੈ ਖਲੋਤਾ ਵਾ, ਆਂਦਾ ਨਿਕਲਦਾ ਨਹੀਂ। ਮੈਂ ਉਹਨੇ ਲਾ ਉਹ ਜਿਹਦਾ ਸ਼ਰੀਰ ਏਡੀ ਦੂਰ ਮੈਨੂੰ ਕੁਦਰਤ ਨੇ ਉੱਥੇ ਜਾ ਕੇ ਸੁੱਟਿਆ। ਹਾਂ ਤੇ ਸਾਡੇ ਮਗਰ ਨਹੀਂ ਸੁਹਾਗਾ ਪਿਆ, ਇੰਨੀ ਦੂਰ ਮੈਨੂੰ ਕੁਦਰਤ ਨੇ ਉੱਥੋਂ ਕੱਢ ਕੇ ਸੁੱਟ ਦਿੱਤਾ। ਉਹ ਸਿੱਖ ਨੂੰ ਕਹਿਣ ਡਿਆ ਉਹ ਹੁਣ ਕੱਢ ਵੀ ਇਹਨੂੰ ਪਿਓ ਨੂੰ ਕੀ ਕਰਨਾ। ਕਹਿੰਦਾ ਮੈਂ ਤਾਂ ਤੇਰਾ ਜਵਾਈ ਨੂੰ ਕੱਢ ਦਿੱਤਾ, ਉਹ ਉਹ ਦੌੜਾ ਜਾਂਦਾ। ਇਹ ਗੱਲਾਂ ਮੈਂ ਸਿੱਧੀਆਂ ਤੈਨੂੰ ਦੱਸਣਾ ਚਾਹੁੰਦੀ ਗੱਲ। ਇਹ ਕਿਤੇ ਹੁੰਦੇ ਨਾ ਵਡਿਆਈ ਕਰਨੀ। ਰੱਬ ਨੇ ਜੀ ਤੁਹਾਡੇ ਦਾਣੇ ਵਧਾਏ ਸੀ, ਤੁਸੀਂ ਅੱਜ ਸਾਡੇ ਨਾਲ ਗੱਲਾਂ ਕਰਨੀਆਂ ਸੀ, ਸਾਰੇ ਅਹਵਾਲ ਦੱਸਣਾ ਸੀ ਜੋ ਹੋਇਆ, ਤੇ ਅੱਲਾ ਨੇ ਤੁਹਾਨੂੰ ਬਚਾਇਆ ਉੱਥੋਂ ਵੀ। ਫਿਰ ਜੀ ਮੈਂ ਉਹ ਦੌੜ ਗਿਆ ਅੱਗੇ ਜਾਣਾ, ਤੇ ਦਰਿਆ ਜਿਹੜਾ ਸੀ ਉਹਦੇ ਪਿੱਛੇ ਰਹਿ ਗਿਆ। ਅੱਗੇ ਪਿੰਡ ਨੂੰ ਮੈਂ ਗਿਆ ਵੀ ਆ ਪਿੰਡ ਨੂੰ ਜਾਣਾ। ਚਲੋ ਮੇਰੇ ਦਿਲ 'ਚ ਵੀ ਇਹ ਵੱਸਦਾ ਹੀ ਆ, ਇਹ ਨਹੀਂ ਪਤਾ ਵੀ ਇਹ ਸਾਰੇ ਪਾਸੇ ਉਹ ਅੱਗ ਬਰਨ ਲਈ ਖੂਨ ਸਫੈਦ ਹੋਇਆ। ਖੂਨ ਸਫੈਦ ਹੋ ਉਹ ਮੈਂ ਗਿਆ ਤਾਂ ਅੱਗੇ ਪਿੰਡ ਨੂੰ ਉਹਨਾਂ ਅੱਗ ਲਾਈ ਦੀ ਸਿੱਖਾਂ ਨੇ। ਤੇ ਮੱਕੀਆਂ ਜਿਹੜੀਆਂ ਛੱਡੀਆਂ ਪਈਆਂ ਤੇ ਲੋਕੀ ਕਮਾਦਾਂ ਚੋਂ ਕਪਾਹਾਂ ਚੋਂ ਮੱਕੀਆਂ ਦੇ ਲੁਕਦੇ ਦੌੜੇ ਮੇਰੇ ਵੱਲ ਤੇ ਅੱਗ ਲੱਗੀ ਦੀ ਪਿੰਡਾਂ। ਮੈਂ ਕਿਹਾ ਇਹ ਮੇਰਾ ਲਾਉਣਾ। ਮੈਂ ਗਾਂ ਗਿਆ ਤੇ ਖਾਲਾ ਜਿਹਾ ਮੈਨੂੰ ਦਿਸਿਆ ਹੋਵੇ ਤੇ ਉਹ ਖਾਲਾ ਤੇ ਇੰਨਾ ਕਿਤੇ ਡੂੰਘਾ ਇੰਨਾ ਜਿੰਨਾ ਹਾਵ ਆ। ਅੱਛਾ ਝਾਤੀ ਮਾਰ ਪਾਣੀ ਵਿੱਚ ਇੱਦਾਂ ਜਿਵੇਂ ਤਾਰਾ ਦੇਖਦਾ। ਮੈਨੂੰ ਖੌਫ ਆਇਆ, ਮੈਂ ਕਿਹਾ ਪਤਾ ਨਹੀਂ ਡੁੱਬ ਨਾ ਜਾਵਾਂ। ਮੈਂ ਡੁੱਬਣ ਤੇ ਇਲਾਵਾ ਮੈਂ ਨਿਕਲ ਨਹੀਂ ਸਕਦਾ। ਆ ਡੂੰਘਾ ਨਾ ਤੇ ਹੱਥ ਨਹੀਂ ਪੈਣਾ ਹੈਗਾ ਬਾਹਰ। ਦਰਿਆ ਦੇ ਕੰਢੇ ਦੇ ਵਿੱਚੋਂ ਕੁਛ ਖੜਾ ਫੁਕਿਆ ਦਾ ਸੀ। ਮੈਂ ਤੇ ਖਾਲਾ ਨਾ ਟੱਪਿਆ। ਫਿਰ ਮੈਂ ਪਿਛਾਂ ਆ ਗਿਆ। ਅੱਗੇ ਆ ਤੇ ਇੱਕ ਬੁੱਢਾ ਜਿਹਾ ਹੋਵੇ ਡੰਗਰ ਸਿੱਖ ਚਾਰਨ ਲਿਆ ਮਈਆਂ ਦਬੜਾ ਜਿਹਾ, ਮੈਨੂੰ ਇਹ ਕਹਿੰਦਾ ਖਲੋ ਜਾ ਤੇਰੇ ਮੁਸਲੇ ਦੀ। ਮੈਂ ਕਿਹਾ ਵੀ ਉਹੋ ਹੀ ਬੰਦੇ ਆ ਗਏ ਟਾਂਗਾ ਲਾਇਆ। ਮੈਂ ਫਿਰ ਜੰਗਲ ਨੂੰ ਦੌੜ ਗਿਆ। ਅੱਛਾ ਤੇ ਜਿਹੜੇ ਸਿੱਖ ਉਹਨਾਂ ਨੂੰ ਕਾਹਦਾ ਖਤਰਾ, ਜਿਹੜੇ ਉੱਥੋਂ ਦੇ ਰਹਿਣ ਉਹਨਾਂ ਨੂੰ ਖਤਰਾ ਕੋਈ ਨਹੀਂ। ਖਤਰਾ ਤੇ ਸਾਨੂੰ ਜਿਹੜੇ ਉੱਥੇ ਦੇ ਸਾਨੂੰ ਸੀਗਾ। ਤੇ ਜਿੱਦਾਂ ਇੱਥੇ ਮੁਸਲਮਾਨ ਜਿੱਦਾਂ ਫਿਰਦੇ ਤੇ ਸਿੱਖਾਂ ਨੂੰ ਖਤਰਾ ਸੀ। ਬਿਲਕੁਲ ਇੱਦਾਂ ਹੀ ਸੀ। ਇੱਦਾਂ ਹੀ ਮੈਂ ਵੇਖਿਆ ਤੇ ਗੱਡੇ ਤੇ ਨਾ ਮੁੰਡਾ ਜਮਾਨ ਜਿਹਾ ਇਹਦੇ ਵਾਂਗੂ ਨੇ ਪਗੜੀ ਬੱਝੀ ਦੂਗਾ ਵੱਡਾ ਦਾ। ਮੈਨੂੰ ਨਹੀਂ ਪਤਾ ਸਿੱਖ ਸੀ ਕੌਣ। ਉਹਨੇ ਰੂੜੀ ਲੱਗੀ ਤੇ ਜਾਣ ਡਿਆ ਆਪਣੇ ਪੈਰੀਆਂ 'ਚ ਪਾਉਣ ਦਰਿਆ ਦੇ ਲੱਗ ਵੀ ਜ਼ਮੀਨਾਂ ਸੀ। ਮੈਂ ਮਗਰ ਬਹਿ ਗਿਆ ਗੱਡੇ ਦੇ। ਮੈਂ ਕਿਹਾ ਚਲੋ ਬੈਠੇ ਮਾਰਨਾ। ਉਹ ਹੁਣ ਜਾਂਦੇ ਉਹ ਜੋਗਰੇ ਗੋਲੀਆਂ ਮਾਰਨ। ਅੱਛਾ ਮੈਂ ਕਿਹਾ ਵੀ ਇਹ ਐਸੇ ਇਹਦੇ ਭੁੱਜੀਆਂ ਕਿਹੜਾ ਮਾਰੇ ਦਿਨ ਥੋੜਾ ਜਿਹਾ ਰਵੇ ਉਹ ਫਿਰ ਵੀ ਨਾ ਕੱਢਣ। ਕੋਈ ਕਾਂਦਾ ਕੋਈ ਮੇਰੇ ਨੰਗੀ ਗੋਲੀ। ਮੈਂ ਗੱਡੇ ਤੋਂ ਛਾਲ ਮਾਰ ਕੇ ਤੇ ਮੈਂ ਕਿਹਾ ਇਹ ਵੀ ਸੇਖੀ ਆ ਕੰਜਰ। ਮੈਂ ਫਿਰ ਪਛਾਣ ਦਰਿਆ ਨੂੰ ਆ ਗਿਆ। ਦਰਿਆ ਤੇ ਆਣ ਕੇ ਰਾਤ ਉੱਥੇ ਮੁੰਡੇ ਬਥੇਰੇ ਮੇਰੇ ਹਮ ਉਮਰ ਸੀਗੇ ਬੈਠੇ ਦੇ। ਰਾਤ ਦੀਆਂ ਦੱਖਣਾ ਗੱਡੇ ਮੁਸੀਬਤ ਦੇ ਮਾਰੇ ਬਥੇਰੇ ਜਮਾ ਹੋਏ ਹੋਣੇ ਉੱਥੇ। ਜਦੋਂ ਰਾਤ ਪੈ ਜਾਣੀ ਸੌਣ ਭਾਦਨ ਦੇ ਦਿਨ ਸੀ ਤੇ ਕਮਾਲ 'ਚ ਸਿੱਧੇ ਰਹਿਣਾ। ਉੱਥੇ ਬਹਿਣਾ ਤੇ ਨਾ ਪਾਲਾ ਹੋਣਾ ਨਾ ਕੋਈ ਕਰਨਾ ਜਾਣ ਦੀ। ਖਾਂਦੇ ਪੀਂਦੇ ਕੀ ਸੀ? ਪਾਲਾ ਵੀ ਨਹੀਂ ਲੱਗਦਾ। ਹਾਂ ਖਾਂਦੇ ਪੀਂਦੇ ਕੀ ਸੀ? ਖਾਣਾ ਪੀਣਾ ਕਾਹਦਾ ਸੀ? ਗੰਨੇ ਚੂਪੜੇ ਦੋ ਤੇ ਜਾਂ ਕੋਈ ਰੋਟੀ ਪਕਾਉਂਦੀ ਤੇ ਇੱਕ ਨੂੰ ਕਹਿਣਾ ਤੂੰ ਹੁਸ਼ਿਆਰ ਨਹੀਂ ਯਾਰ ਉਹ ਬੈਠੇ ਨਹੀਂ ਤੰਬੂ ਲਾ ਕੇ ਉੱਥੇ ਰੋਟੀ ਚੋਗਲੇ ਫੜਨ ਦੌੜ ਆਉਣਾ। ਤੇ ਬੰਦੇ ਜਿਹੜੇ ਹੁਣ ਉਹ ਡਕੈਤੀਆਂ ਕਰਨ ਲੁੱਟਦੇ ਪਏ ਮੁਸਲਮਾਨ ਨਾਲ ਲੁੱਟਦੇ ਪਏ। ਅੱਛਾ ਤੇ ਆਪ ਲਾਂਬੇ ਬੈਠੇ। ਮੈਂ ਹੁਣ ਰੋਵਾਂ, ਮੈਨੂੰ ਯਾਦ ਆ ਗਿਆ ਵੀ ਤੂੰ ਰਾਤ ਫੇਰ ਪਈ। ਮੈਂ ਹੁਣ ਕਿੱਥੇ ਜਾ, ਮੇਰਾ ਮਾਂ ਪਿਓ ਕਿੱਥੇ ਤੇ ਮੈਂ ਕਿੱਥੇ। ਬੜਾ ਕੰਮ ਖਰਾਬ। ਅੱਛਾ ਮੈਂ ਫਿਰ ਤੁਰ ਪਿਆ ਉਦੋਂ। ਉਹ ਮਾਈ ਮੈਨੂੰ ਆਂਦੀ ਤੇਰਾ ਮਾਰ ਇੱਥੇ ਕੀ ਇਹਨੇ ਆਣ ਕੇ ਡਿੰਗਣ ਡਿਆ ਦਾ ਵਾ ਬਾਬਾ ਦਾ ਝਾੜ ਕੀਤਾ, ਚੱਲ ਉੱਥੇ ਦਫਾ ਹੋ ਜਾ। ਮੈਂ ਕਿਹਾ ਭਾਈ ਗੁੱਸਾ ਤੇ ਚੜਿਆ ਬੜਾ ਵੀ ਮੈਂ ਹੁਣ ਕੱਲਾ ਉੱਥੇ ਕੀ ਗਾ। ਉਹਨਾਂ ਨੇ ਤੈਨੂੰ ਪਤਾ ਟੱਬਰ ਡੇਰਾ ਪਰ ਬੰਦਾ ਕੋਈ ਨਾ ਉੱਥੇ ਉਹਨਾਂ ਦਾ ਸਭ ਦਰਿਆ ਤੇ ਮਾਰ ਝਾੜ ਕਰਨ ਡਏ। ਮੈਂ ਕਿਹਾ ਵੀ ਮੈਨੂੰ ਗੁੱਸਾ ਚੜ ਗਿਆ। ਮੈਂ ਕਿਹਾ ਹੁਣ ਨਿਭਣਾਗਾ ਇਹਦੇ ਨਾਲ ਇਹਨਾਂ ਕੋ ਹੱਲ ਭਲਾ ਕਰ। ਮੈਂ ਵੇਖਿਆ ਵੀ ਉਹ ਬੁੱਢੀ ਉਮਰ ਦੌੜ ਨਹੀਂ ਸਕਦੀ ਤੇ ਨਿਆਣਾ ਜਿਹੜੇ ਦੌੜ ਬੜਾ ਸਕਦਾ ਤੇਜ਼। ਆ ਸਪੀਡ ਤੇਜ਼ ਹੁੰਦੀ ਹੈ। ਉਹ ਮੈਂ ਜੇ ਜਾ ਕੇ ਮੈਂ ਕਿਹਾ ਅੰਮਾ ਕੀ ਆਨੀ ਆ ਉਰੇ ਆ ਕੇ। ਮੈਂ ਉਹਨੂੰ ਪੁੱਛਿਆ ਕੋਈ ਨਹੀਂ। ਮੈਂ ਰੇਤ ਦੇ ਬੁੱਕ ਭਰ ਉਹਦੀ ਮੈਂ ਸੁੱਕਣ ਗਿਆ ਬਸ ਸਿਰ 'ਚ ਵੀ ਤੇ ਅੱਖਾਂ 'ਚ ਨਹੀਂ ਕਰਦੀ। ਤਾਂ ਦੀ ਬਲਾਣਿਆ ਆਮ ਹੀ ਬੈਠੀ ਗਿਆ ਉੱਥੇ ਹੋਵੇ ਕੋਈ ਤੇ ਆਵੇ। ਕਿਉਂ ਛਾਲ ਮਾਰੀ ਮੈਂ ਫਿਰ ਨਿਕਲ ਆਇਆ ਬਰੇਤ ਤੇ। ਅੱਛਾ
ਉੱਥੇ ਆ ਕੇ ਤੇ ਅੱਗੇ ਮੈਂ ਜਾਣਾ ਵਾਂ, ਦੁਪਹਿਰ ਬਿਲਕੁਲ ਲੱਗੀ ਦੀ ਆ। ਤੇ ਅੱਲਾ ਜਾਣੇ ਉਹ ਕਿਹੜੀ ਹਸਤੀ ਸੀ ਜਿਹਨੇ ਮੈਨੂੰ ਇੱਥੋਂ ਤਾਈਂ ਪਹੁੰਚਾਇਆ, ਜਿੱਥੇ ਮੈਂ ਪਹੁੰਚਣ ਵਾਲਾ ਨਹੀਂ ਸੀ। ਮੌਤ ਨੂੰ ਬੜੀ ਵਾਰੀ ਕਰੀਬ ਤੋਂ ਦੇਖਿਆ। ਹਾਂ ਬਿਲਕੁਲ ਕਰੀਬ ਤਾਂ ਵੇਖਿਆ। ਉਹ ਜੈਸੇ ਨਾ ਐਦਾਂ ਬੈਠੀ ਸੀ, ਮੇਰੇ ਆਂਦੇ ਥਾਂ ਸੀ ਜੀ, ਕੋਈ ਕੋਠਾ ਤੇ ਦਰਖਤ ਨਹੀਂ ਸੀ ਮੜ ਪਿਆ ਦਾ। ਉਹ ਬੈਠੀ ਜੇ ਥੱਲੇ ਖੇਸ ਹੋ ਸਕਦਾ ਤੇ ਮੰਜਾ ਐਂ ਖੜਾ ਕੀਤਾ ਜਿੱਦਾਂ ਆਪਾਂ ਛਾਂ ਕਰ ਲੈਂਦੇ ਡੰਡਾ ਕਰਕੇ, ਠੀਕ ਆ, ਤੇ ਥੱਲੇ ਵੀ ਐਦਾਂ ਐ ਸੁਣਾਣਾ ਐ ਹੋਈ ਸਮਝ ਸੁਣਾਣੇ ਲੱਗਾ। ਆਪ ਬੈਠੀ ਸੀ ਤੇ ਮੈਨੂੰ ਨੇ ਇਸ਼ਾਰਾ ਕੀਤਾ, ਪੁੱਤ ਤੁਰਿਆ। ਮੈਨੂੰ ਖੌਫ ਨਹੀਂ ਫਿਰ ਆਇਆ ਉਹਦੇ। ਮੈਂ ਕਿਹਾ ਜਿਹੜੀ ਮੈਨੂੰ ਪਿਆਰ ਨਾਲ ਕਹਿਣ ਦੀ ਆ ਤੇ ਕੋਈ ਸਮਝਦਾ ਬੁੱਢੀ ਆ। ਤੇ ਫਿਰ ਮੈਂ ਇਹ ਵੀ ਸੋਚਾਂ ਕਿ ਐਡੀ ਕਤਲੇ ਆਮ ਹੋਣ ਦੀ ਤੇ ਇਹ ਨਜ਼ਰ ਹੋ ਕੇ ਇੱਥੇ ਬੈਠਿਆ ਖੇਸ ਵਿਛਾਏ ਦੇ ਦੋਹਰੇ ਤੇਰੇ ਸੁਣਾਣੇ ਲੱਗੇ ਦੇ ਮੰਜੀ ਕੀਤੀ। ਮੰਜੀ ਵੀ ਕਸਮਾਂ ਰੱਬਦੀ ਮੈਂ ਉਹੋ ਜਿਹੀ ਮੰਜੀ ਨਹੀਂ ਵੇਖੀ। ਅੱਛਾ, ਨਹੀਂ ਵੇਖੀ। ਪੂਰੇ ਡੇਰੇਦਾਰੀ ਵਾਲੀ ਜਿਹੜੀ ਉਹ ਮਾਈ ਦੇ ਕੋਲ ਸੀ, ਜਿਹੜੀ ਹੋਰ ਚੱਕਰੀ। ਹਾਂਜੀ ਮੈਂ ਸਮਝ ਗਿਆ। ਉਹਦੇ ਕੋਲ ਮੰਜੀ ਬੜੀ ਸੋਹਣੀ ਸੀਗੀ, ਸੋਹਣੀ ਮੰਜੀ ਤੇ ਕੱਪੜਾ ਉੱਤੇ ਸੋਹਣਾ ਖੇਸ ਪਾ ਕੇ ਛਾਂ ਰਵੇ। ਮੈਂ ਚਲਾ ਗਿਆ। ਮੇਰੇ ਨੇ ਇਸ ਤਰ੍ਹਾਂ ਨੀਰੇ ਮੇਰੇ ਚਾੜੇ। ਅੱਛਾ, ਝਾੜ ਕੇ ਸਾਰੇ ਐਂ ਝਾੜ ਕੇ ਕਹਿੰਦੀ ਪੁੱਤ ਤੇ ਲੱਗੀ ਆ। ਮੈਂ ਕਿਹਾ ਲੱਗੀ। ਮੈਨੂੰ ਯਕੀਨ ਹੋ ਗਿਆ ਕਿ ਮੇਰੀ ਖੈਰ ਖਵਾਇਆ, ਮੈਨੂੰ ਨੁਕਸਾਨ ਨਹੀਂ ਪਹੁੰਚਾਏਗੀ। ਉਹਨੇ ਕੀ ਕੀਤਾ, ਮੈਂ ਹੁਣ ਗਲਤੀ ਨਹੀਂ ਸੀ ਕਰਨੀ ਚਾਹੁੰਦਾ, ਪਰ ਮੈਨੂੰ ਹੁਣ ਕਰਨੀ ਪਈ ਕਿਉਂਕਿ ਤੁਸੀਂ ਇੰਟਰਵਿਊ ਲੈਣਾ, ਮੈਨੂੰ ਦੱਸਣਾ ਪੈਣਾ। ਸਹੀ, ਨਹੀਂ ਤੇ ਇਹੋ ਜਿਹਾ ਵਾਕਿਆ ਕਿਸੇ ਨਾਲ ਨਹੀਂ ਹੋਇਆ ਜੀ। ਉਹਨੇ ਕੀਤਾ, ਮੈਨੂੰ ਏਦਾਂ ਲੰਮਾ ਪਾਤਾ ਤੇ ਮੈਂ ਸਾਹ ਲੈ ਕੇ ਬੈਠਾ ਤੇ ਫਿਰ ਇੰਨਾ ਉਹਨੇ ਉਹ ਜਿਹੜਾ ਖੇਤ ਸੀ ਨਾ ਐਂ ਚੁੱਕਿਆ ਪੱਲਾ ਮੇਰੇ ਹੁੰਦੇ ਮਸਲਾ ਤੇ ਐਡਾ ਸਾਰਾ ਉਹਨੇ ਮਸੰਮੀ ਮਾਰ ਟੱਕ ਲਿਆ, ਹਰੇ ਰੰਗ ਕੱਢਿਆ। ਅੱਛਾ, ਫਿਰ ਉਹਦੇ ਲਾਗੇ ਸਰਾਈ ਸੀ ਇੱਕ ਪੈਦੀ ਟੈਡੀ ਕਿ ਲੰਮਾ ਉਹਦਾ ਮੂੰਹ ਹੁੰਦਾ, ਉਹਨੂੰ ਸਰਾਈ ਆਉਂਦੀ। ਸਰਾਈ, ਹਾਂਜੀ। ਤੇ ਪਾਣੀ ਉਹਦਾ ਏਦਾਂ ਸੀ ਜਾਂ ਬਰਫ ਠੰਡਾ। ਇੱਕ ਉਹਦੇ ਲਾਗੇ ਸੀਗਾ ਆਪਣੀਆਂ ਜਿਹੜੀਆਂ ਸਰਵਰ ਦੀਆਂ ਬਾਲਟੀਆਂ ਨਹੀਂ ਜਿਹੜੀਆਂ ਆਮ ਸਾਡੇ ਚੱਲਦੀਆਂ, ਪਰ ਉਹ ਸਮਾਨ ਸਾਰਾ ਮੈਂ ਨਾ ਦੁਨੀਆ ਦਾ ਨਹੀਂ ਸੀ, ਦੁਨੀਆ ਦਾ ਨਹੀਂ ਸੀਗਾ, ਗੈਬੀ ਸੀ। ਉਹਨੇ ਕੀਤਾ ਤੇ ਉਹ ਚ ਪਾਣੀ ਸਰਾਈ ਚੋਂ ਕੱਢਿਆ, ਕੱਢ ਕੇ ਤੇ ਉਹ ਚ ਫਿਰ ਏਦਾਂ ਉਹ ਐਂ ਚੁੱਕੇ ਤੇ ਐਂ ਭਰੇ ਬੁੱਕ ਤੇ ਲੈ ਸੁੱਟ ਮੇਰਾ ਤੇ ਮੇਰੀ ਰੇਟ ਉਹਨੇ ਸੁੱਟੀ ਵਿੱਚ ਖੰਡ ਸੁੱਟ ਕੇ ਲਾਗੇ ਕਾਨਾ ਇੱਧਰ ਐਂ ਖੋਲ ਕੇ ਤੇ ਉਹਦੇ ਮਸੰਮੀ ਸੀ, ਉਹ ਚਾਕੂ ਨਾਲ ਉਹ ਜਿਹੜਾ ਸਮਾਂ ਸੀਗਾ ਉਹਨਾਂ ਸਮੇਂ 'ਚ ਮਸੰਮੀ ਲੱਗ ਗਏ ਸੀ ਜਾਂ ਉਹ ਸੀਜ਼ਨ ਤੋਂ ਬਾਹਰ ਦੀ ਗੱਲਬਾਤ ਸੀ? ਨਹੀਂ ਹੈਗੇ ਸੀਗੇ। ਅੱਛਾ, ਵੀ ਸੌਣ ਭਾਦੋਂ ਚ ਮਸੰਮੀ ਚੱਲ ਪੈਂਦਾ। ਠੀਕ ਆ ਉਹ ਸਮੇਂ ਦੀ ਗੱਲ ਕਰਦਾ। ਠੀਕ ਆ। ਉਹਨੇ ਫਿਰ ਪਾ ਕੇ ਨਿਚੋੜਿਆ, ਹੋਰ ਕੇ ਇਹਨਾਂ ਦੀ ਫੋਟੋ ਸ਼ਿਕੰਜਵੀ ਟਾਈਪ ਬਣਾਤੀ ਸ਼ਾਇਦ। ਸ਼ਿਕੰਜਵੀ ਨਹੀਂ ਕਹਿ ਤੂੰ ਸ਼ਿਕੰਜਵੀ ਪੀਂਦੀ। ਹਾਂਜੀ। ਉਹ ਨਾ ਫਿਰ ਉਹ ਮੈਨੂੰ ਪਿਆਲੇ, ਮੈਂ ਰੱਜ ਕੇ ਪੀਤਾ ਪਾਣੀ। ਫਿਰ ਆਂਦੀ ਆ ਤੇ ਸੌਂ ਜਾ ਪੁੱਤ ਹੁਣ ਤੇ ਫਿਰ ਤੈਨੂੰ ਭੁੱਖ ਲੱਗੇਗੀ ਤੇ ਫਿਰ ਤੈਨੂੰ ਰੋਟੀ ਹੁਣ ਤੇ ਤੈਨੂੰ ਮੈਂ ਤਾਂ ਪਿਆਲਿਆ ਤੇ ਤੂੰ ਖਾਪਦਾ ਆ ਗਰੇ। ਚਲੋ ਤਾਜ਼ਾ ਦਮ ਹੋ ਜੂ ਪੂਰਾ। ਮੈਂ ਲੰਮਾ ਪੈ ਗਿਆ। ਲੰਮਾ ਪੈ ਕੇ ਮੈਂ ਜਿਵੇਂ ਉੱਠਿਆ ਬਿਲਕੁਲ ਹੋਸ਼ ਵਿੱਚ ਆ। ਫਿਰ ਮੈਨੂੰ ਸੁਰਤ ਆ ਗਈ, ਮੈਨੂੰ ਫਿਰ ਤਕੀਮਾ ਗਿਆ ਆਇਆ। ਹਾਂਜੀ। ਫਿਰ ਉਹਨੇ ਕੀ ਕੀਤਾ, ਅੱਲਾ ਦੀ ਬੰਦੇ ਨੇ ਵੀ ਕਹਿੰਦੀ ਹੁਣ ਪੁੱਤ ਰੋਟੀ ਵੀ ਖਾਣੀ ਆ। ਮੈਂ ਕਿਹਾ ਹਾਂ ਖਾਣੀ। ਉਹਨੇ ਉਹਦਾ ਉਹ ਚੁੱਕਿਆ ਮਸਾਲਾ ਜਿਹੜਾ ਸੀ ਖੇਸ ਨੇ ਦੱਸਿਆ ਵਿਛਾਇਆ ਸੀ, ਉਹ ਇੱਕ ਪਰਦਾ ਹੀ ਸੀ, ਉਹਦੇ ਵਿੱਚੋਂ ਹਰਸ਼ਾ ਨਿਕਲੀ ਜਾਂਦੀ ਸੀ। ਏਦਾਂ ਚੁੱਕੇ ਤੇ ਸਾਈ ਮੇਰੇ ਅੱਗੇ ਚਰਦੇ ਦੀ ਰੱਖ ਦਿੱਤੀ। ਕਮਾਲ ਆ। ਜਿਹੜੀ ਮੈਂ ਖਾਧੀ ਹੈ ਮੈਂ ਉਹਦੀ ਦੁਆ ਨਾਲ ਤੁਰਿਆ ਫਿਰਨਾ, ਮੈਂ ਨਹੀਂ ਕਹਿ ਸਕਦਾ। ਤੇ ਉਹ ਫਿਰ ਮੇਰੇ ਅੱਗੇ ਜਰਦਾ ਰੱਖਿਆ, ਮੈਂ ਉਹ ਸਾਰਾ ਖਾਧਾ ਰੱਜ। ਫਿਰ ਉਹਨੇ ਕਿਹਾ ਪੁੱਤ ਹੁਣ ਪਾਣੀ ਪੀ। ਪਾਣੀ ਪੀਤਾ ਰੱਜ ਕੇ। ਫਿਰ ਕਹਿੰਦੀ ਹੁਣ ਤੂੰ ਏਦਾਂ ਕਰ, ਥਾਪੀ ਦਿੱਤੀ, ਤੇਰੀ ਜ਼ਿੰਦਗੀ ਤੱਕ ਤੈਨੂੰ ਕੋਈ ਤਕਲੀਫ ਨਾ ਆਵੇ। ਥਾਪੀ ਦੇ ਕੇ ਤੇ ਤੂੰ ਹੁਣ ਆਪਣੇ ਮਾਂ ਪਿਓ ਨੂੰ ਮਿਲਣਾ ਪਏਗਾ। ਇੱਥੇ ਆ ਸਿੱਧਾ ਚੱਲ, ਅੱਗੇ ਜਾ ਤੇ ਅੱਗੇ ਸਿੱਖ ਹੋਵੇ। ਥਾਣੇਦਾਰ ਘੋੜੀ ਤੇ ਚੜਿਆ ਦਾ ਤੇ ਨਾਲ ਮੇਰਾ ਕੁੱਤਾ ਸੀ ਬਾਬਾ। ਉਹ ਰੂਹ ਜਿਹੜੀ ਸੀ ਕੋਈ ਗੈਬੀ ਰੂਹ ਸੀਗੀ, ਪੂਰ ਸੀ ਬਿਸ਼ਤਾਂ ਦੀ। ਉਹਨਾਂ ਨੇ ਤੁਹਾਨੂੰ मतलब इतना तुम समझ गया तो बस जो कुछ समझा तो मेरे शिकवे को रज़वा समझा, मुझे जन्नत से निकाला हुआ इंसान समझा। वो तेन हम तू समझ गया ना, राज की गल है। राज की गल जो बहुत ही ना फोली जी आगे खड़े किन्ने सी। वो जिस मैं तुरया तो हूँ जो साडा कुत्ता सी ना, वो दरियाओं पार हो के दरिया लंघ के मेरे को आया कर। मैनू हम नहीं पता भी कि मैं कुत्ता तो साडा ही आ। वो फिर की करे भी मैं खलोता हुआ ना थले सिर में लत्तां लगा के मैनू इशारा करे भी हम जी मारे भी जफ्फी पा ला। वो इशारे समझा उन्हें जफ्फी पा रही दरिया ठेल पा जी। मैनू अपने मेरे माँ प्यो को खड़दा सी, ਉਹ ਤੁਹਾਨੂੰ ਉੱਥੇ ਲੈ ਜਾਣਾ ਸੀ। ਠੀਕ ਆ। ਹਾਂਜੀ।
ਅੱਛਾ ਉਹ ਮੈਂ ਜਿਹੜੇ ਅੱਜ ਦਰਿਆ 'ਚ ਜਾ ਕੇ ਡੂੰਘਾ ਆਵੇ ਨਹੀਂ ਜਿੱਥੇ ਬਰੋਨ ਪੈਂਦਾ ਵਾ ਹੈ ਉੱਥੇ ਆਣ ਕੇ ਫਿਰ ਉਹ ਡੁੱਬੇ ਵਿਚਾਰਾ ਪਾਣੀ 'ਚ ਘੁੰਮੀਆਂ ਖਾਵੇ ਫਿਰ ਵਾਪਸ ਆ ਕੇ ਫਿਰ ਛੱਡ ਆਵੇ ਫਿਰ ਘਰ ਜਾ ਉਹਨੇ ਮੇਰੇ ਬਾਪ ਨੂੰ ਮੇਰੇ ਲੀੜੇ ਖਿੱਚੇ ਮੇਰੇ ਨਾਲ ਚੱਲ ਉਹ ਮੇਰਾ ਬਾਪ ਆ ਕੇ ਮੇਰੀਆਂ ਭੈਣਾਂ ਨੂੰ ਪੁੱਤੇ ਨੂੰ ਰੋਟੀ ਪਾਓ ਭੁੱਖਾ ਵਾ ਤਾਂ ਮੇਰੇ ਲੀੜੇ ਖਿੱਚਦਾ ਵਾ ਉਹ ਰੋਟੀ ਪਾਉਣ ਦਿਖਾਵੇ ਮੈਨੂੰ ਉਹ ਅਸਲ ਉਹਦਾ ਮਕਸਦ ਹੋਰ ਸੀਗਾ ਉਹ ਕੋਈ ਦਾ ਸੀ ਬੇਜ਼ਬਾਨ ਇੱਕ ਹੋਣ ਦੇ ਨਾਤੇ ਬਿਲਕੁਲ ਉਹ ਬੜੀ ਦੂਰ ਦੀ ਗੱਲ ਸੀ ਉਹ ਕਰਦਿਆਂ ਫਿਰ ਜੀ ਨਾ ਗੱਲ ਬਣੀ ਕੁੱਤਾ ਫਿਰ ਆ ਗਿਆ ਉਦੋਂ ਥਾਣੇਦਾਰ ਆ ਗਿਆ ਸਿੱਖ ਸੀਗਾ ਮਾਂ ਜਿਸੇ ਮਜਬ ਦਾ ਸੀ ਪਰ ਉਹ ਸਿੱਖ ਵੀ ਕੋਈ ਮਾਂ ਦਾ ਲਾਲ ਸੀ ਚੰਗੇ ਬੰਦੇ ਦੀ ਚੰਗੀ ਗੱਲ ਹੁੰਦੀ ਆ ਹਾਂਜੀ ਮੈਂ ਉਹਦੀ ਤਾਰੀਫ ਕਰਾਂਗਾ ਉਹ ਖੱਤਰੀ ਦੀ ਵੀ ਉਹ ਸਿੱਖ ਦੀ ਵੀ ਉਹਨੇ ਆਣ ਮੈਨੂੰ ਆਵਾਜ਼ ਮਾਰੀ ਕਾਕਾ ਕਿੱਧਰ ਜਾਣਾ ਮੈਂ ਕਿਹਾ ਵੀ ਏਦਾਂ ਮੈਂ ਰਹਿ ਗਿਆ ਕਹਿੰਦਾ ਮੇਰੇ ਨਾਲ ਇੱਕ ਮਾਈ ਸੀ ਨਾਈਆਂ ਦੀ ਉਹ ਜਿਹੜੇ ਕਤਲ ਹੋਏ ਸੀ ਨਾ ਜੀ ਬੱਚੇ ਕਤਲ ਹੋਏ ਉਹਨਾਂ ਦੀ ਦਾਦੀ ਸੀ ਅੱਛਾ ਉਹ 100 ਸਾਲ ਦੀ ਤੇ ਉਹਦੇ ਕੋਲ ਤੁਰ ਨਹੀਂ ਸਕਦਾ ਉਹ ਜਦੋਂ ਸਿੱਖ ਆਉਂਦੇ ਸੀ ਨਾ ਤੇ ਮੈਨੂੰ ਲਾਗੇ ਬਾਹਰ ਕੇ ਗੰਦੇ ਜਿਹੜੇ ਸੀ ਨਾ ਖੂਨ ਵਾਲੇ ਕੱਪੜੇ ਉਹਨਾਂ ਦੇ ਵਿੱਚ ਲੁਕਾ ਨਹੀਂ ਤੇ ਆਪ ਕਹਿੰਦੇ ਉਹਨੂੰ ਸਿੱਖ ਠੁਕ ਯਾਨੀ ਇਹੀ ਜ਼ਾਹਰ ਕਰਦੀ ਸੀ ਵੀ ਆ ਵੀ ਕੋਈ ਸ਼ਹੀਦ ਹੋਇਆ ਪਿਆ ਹਾਂਜੀ ਮੁਰਦਾ ਸਮਝੋ ਹਾਂਜੀ ਉਹ ਇਦਾਂ ਮੇਰੇ ਨਾਲ ਕਰਦੀ ਰਹੀ ਜਦੋਂ ਛੁੱਟ ਜਾਣਾ ਤੇ ਮੈਂ ਉੱਠ ਕੇ ਤੇ ਫਿਰ ਕਹਿਣਾ ਪੁੱਤ ਬਾਹਰ ਆ ਜਾ ਹੁਣ ਚੱਲ ਗਏ ਕੁੱਤੇ ਮੈਂ ਉਹਦੇ ਲਾਗੇ ਬਹਿ ਕੇ ਗੱਲਾਂ ਕਰਨੀਆਂ ਤੇ ਫਿਰ ਉਹ ਥਾਣੇਦਾਰ ਆ ਗਿਆ ਥਾਣੇਦਾਰ ਨੇ ਫਿਰ ਆਖਿਆ ਵੀ ਏਦਾਂ ਕਰੋ ਆਹ ਪੁੱਤ ਕੁੱਤਾ ਜਿਹੜਾ ਮੈਨੂੰ ਦੇ ਦੇ ਮੈਂ ਕਿਹਾ ਚੱਲ ਲੈ ਲਾ ਵੀ ਹੁਣ ਕਿਹੜਾ ਮੇਰਾ ਮਾਂ ਪਿਓ ਇੱਥੇ ਜਾਂ ਮੈਂ ਖੜੇ ਜਾਣਾ ਕਿ ਨਹੀਂ ਤੇ ਤੂੰ ਕੁੱਤਾ ਦੇ ਦੇ ਤੁਹਾਨੂੰ ਸਾਰਿਆਂ ਨੂੰ ਮੈਂ ਪਾਰ ਲਗਾਉਣਾ ਅੱਛਾ ਸਾਨੂੰ ਬੇੜੀ 'ਚ ਬਿਠਾ ਲਿਆ ਮਾਈ ਨੂੰ ਆਪ ਥਾਣੇਦਾਰ ਨੇ ਚੁੱਕ ਕੇ ਬਿਠਾਇਆ ਕਿਉਂ ਹੁਣ ਗੈਰ ਮਜ਼ਹਬ ਹੋਣ ਦੇ ਨਾਤੇ ਉਹਨੇ ਮੁਸਲਮਾਨਾਂ ਦੀ ਹੈਲਪ ਕੀਤੀ ਠੀਕ ਹੈ ਤੇ ਉਹਨਾਂ ਨੂੰ ਕੀ ਲੋੜ ਉਹ ਤੇ ਸਗੋਂ ਦੇ ਮਾਰੀ ਜਾਓ ਉਹ ਵੀ ਕੋਈ ਚੰਗਾ ਬੰਦਾ ਸੀ ਕੋਈ ਨੇਕ ਘਰ ਦਾ ਠੀਕ ਆ ਉਹਨੇ ਸਾਨੂੰ ਬੇੜੀਆਂ 'ਚ ਬਾਲੇ ਚੁੱਕੇ ਵੱਡੇ ਸੀ ਨਾ ਬੰਦੇ ਜਿਹੜੇ ਸਾਹ ਹੈਗੇ ਸੀ ਉਹਨਾਂ ਨੂੰ ਬੇੜੀ 'ਚ ਸੁੱਟਿਆ ਤੇ ਮਲਾਹ ਨੂੰ ਆਖਿਆ ਵੀ ਜੇ ਬੇੜੇ 'ਚ ਗਾਂ ਕੋਈ ਖਟਾ ਹੋਈ ਤੇ ਮੈਂ ਇੱਥੇ ਤੈਨੂੰ ਆਉਂਦੇ ਗੋਲੀ ਮਾਰ ਦੇਣੀ ਠੀਕ ਆ ਮਲਾਹ ਸਾਰੇ ਇਕੱਠੇ ਬੇੜੀਆਂ 'ਤੇ ਟੇਕ ਅੱਗੇ ਲਿਆਉਣਾ ਤੇ ਫਿਰ ਬੇੜੀਆਂ ਤੇ ਬੇੜੀਆਂ ਆਉਂਦੀਆਂ ਨੇ ਸਾਰੇ ਉਹਨੇ 'ਚ ਬਾਰਡਰ 'ਤੇ ਨਿਗਾਹ ਤੇ ਸਾਨੂੰ ਪਾਕਿਸਤਾਨ ਦੇ ਇੰਡੀਆ 'ਚ ਲੈਂਦਾ ਅਸੀਂ ਉੱਥੇ ਅੱਗੇ ਫਿਰ ਉਹਨਾਂ ਦੇ ਆਏ ਦੇ ਸੀ ਲੱਭਣ ਜਿਹਨਾਂ ਦੇ ਬੱਚੇ ਦੇ ਸੀ ਉਹ ਫਿਰ ਮਾਈ ਦਾ ਜਿਹੜਾ ਸੀ ਪੁੱਤ ਆਇਆ ਦਾ ਸੀ ਉਹਨੇ ਫਿਰ ਸਾਨੂੰ ਦੇਖਿਆ ਫਿਰ ਅਸੀਂ ਚੱਲ ਗਏ ਉੱਥੇ ਜੀ ਉੱਥੋਂ ਜਾ ਕੇ ਤੇ ਫਿਰ ਸਾਨੂੰ ਨਾਲੀਆ 12 ਮੰਗਾ ਠੱਕਰਗੜ੍ਹ ਦੇ ਲਾਗੇ ਮੈਨੇ ਕੋਲ ਗੜਕਾਰ 12 ਮੰਗਾ ਪਸੂਈ ਚੱਕ ਇਹਨਾਂ ਦੇ ਚੱਕ ਲੱਗ ਅਸੀਂ ਫਿਰ ਉੱਥੇ ਆ ਗਏ ਜੀ 12 ਮੰਗੇ ਅਸੀਂ ਉੱਥੇ ਆ ਗਏ ਅੱਛਾ ਉੱਥੇ ਆ ਗਏ ਸਾਡੇ ਬਾਪ ਨੂੰ ਸਾਡੇ ਪਿੰਡ ਦੇ ਭਰਜਾਈ ਲੱਗਦੀ ਸਾਡੇ ਪਿੰਡ ਦੀ ਉਹ ਜੱਟੀ ਉਹਦਾ ਪਿਓ ਕਿਤੇ ਦੇਖਦਾ ਗਿਆ ਤੇ ਉਹ ਉੱਥੇ ਫਿਰੇ ਉਹਨੇ ਆਖਿਆ ਆਹ ਮੁੰਡਾ ਫਲਾਣਿਆਂ ਦਾ ਨਹੀਂ ਜਲ੍ਹਿਆਂ ਦਾ ਮੁੰਡਾ ਆਹੋ ਉਹ ਨਾਰੋਵਾਲ ਗਿਆ ਸਾਡਾ ਕੰਪ ਉੱਥੇ ਬੈਠਾ ਉਹਨੇ ਜਾ ਕੇ ਨਾਰੋਵਾਲ ਦੱਸਿਆ ਵੀ ਬਰਕਤ ਨੂੰ ਕਿਹੋ ਕਿ ਤੁਹਾਡਾ ਮੁੰਡਾ ਫਲਾਣੇ ਨਾਈਆਂ ਦੇ ਘਰ ਆਇਆ ਸਵੇ ਤੇ ਪਹੁੰਚ ਆ ਕੇ ਲੈ ਜਾਓ ਉਹਨੇ ਸਾਡੇ ਨੇ ਪਾਈਆ ਉੱਥੋਂ ਜਿਉਂ ਲੈਣੇ ਗੱਡੀ ਤੇ ਚੜਿਆ ਉਹ ਅਗਾਂਹ ਇੱਕ ਆਉਂਦਾ ਪਿੰਡ ਉੱਥੇ ਉਹ ਸਟੇਸ਼ਨ ਗੱਡੀ ਦਾ ਉੱਥੋਂ ਉਤਰ ਕੇ ਤੇ ਨਹੀਂ ਲੰਘਿਆ ਨਹੀਂ ਕਿਤੇ ਰਾਤੋਂ ਰਾਤ ਮੀਂਹ ਵੱਡੇ ਸਾਡੇ ਇਸ਼ਾ ਵੇਲੇ ਪਹੁੰਚ ਗਿਆ ਬਾਜ ਮਾਰੀ ਤੇ ਬੂਹਾ ਖੋਲੋ ਉਹ ਮਾਈਆਂ ਨੇ ਬੱਚਾ ਬੂਹਾ ਪਛਾਣ ਕੇ ਬਾਜ ਖੋਲਿਓ ਸਿੱਖ ਨਾ ਹੋਵੇ ਉਹ ਕਹਿੰਦਾ ਚਾਚੀ ਮੈਂ ਫਲਾਣਾ ਵਾ ਇੱਥੇ ਮੇਰਾ ਮੁੰਡਾ ਫਲਾਣਾ ਆਇਆ ਵਾ ਅੱਛਾ ਉਹਨਾਂ ਆਖਿਆ ਚੱਲ ਬੂਹਾ ਖੋਲ ਲੀੜੇ ਤੀਜੇ ਦੇ ਬੰਪੇ ਹਾਲ ਫਿਰ ਸੁੱਕੇ ਲੀੜੇ ਦਿੱਤੇ ਫਿਰ ਅਸੀਂ ਪਾ ਕੇ ਬੈਠੇ ਰੋਟੀ ਪੱਕੀ ਫਿਰ ਖਾਧੀ ਫਿਰ ਦਿਨ ਚਾਰ ਦੇ ਵਾਂਗੂ ਪਹਿਲਾਂ ਬੜਾ ਤਿਆਰ ਹੋ ਗਿਆ ਸਾਡਾ ਕਿ ਅਸੀਂ ਹੁਣ ਨਾਰੋਵਾਲ ਜਾਣਾ ਕੰਪ ਤੋੜਨਾ ਜਾਵੇ ਜੀ ਜੈਸੇ ਇੱਦਾਂ ਹੋਈ ਤੂੰ ਮਾਈ ਆਂਦੀ ਵੀ ਨਾ ਹੁਣ ਰੋਟੀ ਪੱਕੀ ਆ ਖਾ ਕੇ ਜਾਣਦਾ ਮੈਂ ਨਹੀਂ ਜਾਣਦਾ ਚਲੋ ਰੋਟੀ ਪੱਕ ਗਈ ਫਿਰ ਆਂਦੇ ਆ ਵੀ ਹੁਣ ਚਾਚੀ ਜਾਣ ਦੇ ਕਹਿੰਦੀ ਚੰਗਾ ਮੈਨੂੰ ਫਿਰ ਉਹਦਾ ਮਤਲਬ ਜੀ 2 ਰੁਪਏ ਦਿੱਤੇ ਵਾਹ ਜੀ ਬੜੀ ਵੱਡੀ ਰਕਮ ਸੀ ਉਦੋਂ ਦਾ ਮੈਂ ਕਹਿੰਦਾ ਅੱਜ ਕੱਲ੍ਹ ਦੇ ਕਈਆਂ ਹਜ਼ਾਰਾਂ ਨੂੰ ਪਰਾਂ ਕਰ ਇਦਾਂ ਹੀ ਤੇ ਆਂਦੀ ਪਿਆ ਪੁੱਤ ਰਾਜ ਕੋਈ ਸ਼ੈ ਲੱਗੇਗੀ ਤੇ ਖਾ ਲਈ ਚਲੋ ਫਿਰ ਤੁਰ ਪਏ ਜੇ ਬੂਆ ਬਾਹਰ ਦਾ ਨੰਗਾ ਲੱਗੇ ਫਿਰ ਉਹਨੇ ਵਾਰੀ ਫਿਰ ਮੈਨੂੰ ਪਿਆਰ ਦੇ ਕੇ ਰੋ ਪਈ ਆ ਜਾਣ ਨੂੰ ਆਪਣੇ ਪੋਤੇ ਯਾਦ ਆਏ ਤੇ ਰੋਈ ਤੇ ਫਿਰ ਆਂਦੀ ਪੁੱਤ ਜਾਓ ਨਾਲੇ ਤੇ ਪੈ ਗਿਆ ਨਾ ਕੋਲ ਰਹਿਣ ਚ ਫਿਰ ਮੈਂ ਤੁਰਿਆ ਤੇ ਫਿਰ ਕਹਿੰਦੀ ਪੁੱਤੇ ਇੱਕ ਵਾਰੀ ਮੁੜ ਕੇ ਆ ਫਿਰ ਮੈਂ ਕਦੇ ਤੈਨੂੰ ਮਿਲਣਾ ਕਿ ਨਹੀਂ ਤੇ ਉਹੀ ਗੱਲ ਮੁੜ ਕੇ ਨਹੀਂ ਮਿਲੀ ਉਹ ਤਾਂ ਜੇ ਪੁਰਾਣੀ ਉਮਰ ਸੀ ਰਹੀ ਸੀ ਉੱਥੋਂ ਫਿਰ ਅਸੀਂ ਭਾਈਆ ਨਾਰੋਵਾਲ ਆਏ ਤੇ ਫਿਰ ਮੈਲਪੁਰ ਆਏ ਗੱਡੀ ਬਹਿ ਕੇ ਮੈਲਪੁਰ ਫਿਰ ਗਾਂ ਅਸੀਂ ਸਮੁੰਦਰੀ ਗੋਜਰਾ ਸਾਰੇ ਹੌਲੀ ਤੁਰਦੇ ਫਿਰ ਅਸੀਂ ਚਬਾਰੇ ਵਾਲੇ ਆਏ ਇਸ ਪਿੰਡ ਦੇ ਵਿੱਚ ਚਬਾਰੇ ਵਾਲੇ ਆਏ ਅੱਛਾ ਜਿੱਥੇ ਮੁਬਾਰਕ ਦਾ ਪਿੰਡ ਅੱਛਾ ਉੱਥੇ ਰਹੇ ਅਸੀਂ ਕੋਈ ਸਾਲ ਉਹਨੂੰ ਬਾਅਦ ਫਿਰ ਇਸ ਪਿੰਡ 'ਚ ਅਸੀਂ ਇਸ ਪਿੰਡ ਦੇ ਵਿੱਚ ਹੁਣ ਇਹਦਾ ਨਾਂ ਹੈਗਾ 87 ਸਿੱਖ ਸਰ ਮਹਿਮੂਦ ਸ਼ਾਹ ਵਾਲੀ
ਇੱਥੇ ਹੁਣ ਆਪਣੇ ਕਿਹੜੀਆਂ ਬਰਾਦਰੀਆਂ ਬੈਠੀਆਂ? ਇੱਥੇ ਰਜਪੂਤ ਵੀ ਬੈਠੇ, ਜੱਟ ਵੀ ਬੈਠੇ, ਰਾਈ ਵੀ ਬੈਠੇ, ਅੰਮ੍ਰਿਤਸਰ ਦੀ ਵੀ ਆ, ਜਲੰਧਰ ਦੇ ਵੀ ਆ, ਗੁਰਦਾਸਪੁਰ ਦੀ ਵੀ ਆ, ਅੱਛਾ। ਤੇ ਇਹ ਕੌਮਾਂ ਬੈਠੀਆਂ ਤੇ ਫਿਰੋਜ਼ਪੁਰ ਇਹ ਰਾਜਪੂਤ ਰਾਹੋਂ ਦੇ ਵੀ ਬੈਠੇ ਇੱਥੇ? ਰਾਹੋਂ ਦੇ ਰਾਹੋਂ ਦੇ, ਹਾਂ। ਨਹੀਂ, ਇੱਥੋਂ ਦੇ ਨਹੀਂ, ਰਾਹੋਂ ਦੇ ਹੋਣਗੇ ਤੇ ਜਾਂ ਤੇ ਹੋਣਗੇ ਚਮਾਰੇ ਵਾਲੀ ਤੇ ਜਾਂ ਫਿਰ ਇੱਥੇ ਰਾਹੋਂ ਦਾ ਕੋਈ ਨਹੀਂ। ਅੱਛਾ, ਮੇਰਾ ਹੋਰ ਇੱਕ ਲਿਖ ਲਓ, ਇਹਦੇ ਵਿੱਚ ਨੋਟਿਸ ਲਾਇਓ। ਹਾਂ। ਤੇ ਜਿਹੜਾ ਕੋਈ ਸੁਣਦਾ ਗਿੰਦਾ ਹੋਵੇ ਇਸ ਕੇਸ ਨੂੰ ਜਾਂ ਇਸ ਸ਼ੋਅ ਨੂੰ ਦੇਖਦਾ ਹੋਵੇ, ਹਾਂ। ਮੇਰਾ ਉੱਥੇ ਭਰਾ ਹਾਕਮ ਅਲੀ ਆ, ਜਿਹੜਾ ਬੱਡੋਵਾਲ ਜਾਂ ਬੱਲਰਵਾਲ ਪਿੰਡ ਵਾ, ਬੋਲੇਵਾਲ। ਉੱਥੇ ਕੋਈ ਸੁਣਦਾ ਗਿੰਦਾ ਹੋਵੇ ਤੇ ਉਹ ਪਤਾ ਕਰੇ ਕਿ ਉਹਦਾ ਜਿਹੜਾ ਭਰਾ ਛੋਟਾ ਮੁੰਡਿਆਂ ਦਾ ਚਾਚਾ ਜਿਹੜਾ ਉਹ ਸਾਹੀਵਾਲ ਚੱਕ 87 ਵੀ ਬੈਠਾ ਵਾ। ਅੱਛਾ। ਤੇ ਉਹਨੂੰ ਦੱਸ ਦਿਓ, ਉਹਨੇ 70 80 90 ਸਾਲ ਹੋ ਗਏ, ਉਹ ਲੱਭਦਾ, ਮੈਨੂੰ ਕੋਈ ਉਹਦਾ ਪਤਾ ਨਹੀਂ ਲੱਗਾ। ਤੁਹਾਡਾ ਭਰਾ? ਹਾਂਜੀ। ਤੁਹਾਡੇ ਤਾਏ ਦਾ ਮੁੰਡਾ ਉੱਥੇ ਇੰਡੀਆ ਰਹਿ ਗਿਆ, ਜਿਹੜਾ ਅੱਜ ਤਾਈਂ ਤੁਹਾਨੂੰ ਨਹੀਂ ਮਿਲਿਆ? ਨਹੀਂ, ਫੈਸਲਾਬਾਦ ਮਿਲਿਆ ਸੀ। ਅੱਛਾ। ਉਹ ਸਨ 65 ਚ ਆਇਆ ਸੀ ਜੰਗ ਤੋਂ। ਇੱਕ ਵਾਰੀ ਉਹ ਇੰਡੀਆ 'ਚ ਮਿਲਣ ਆਇਆ ਸੀ, ਇੱਥੇ ਦੁਬਾਰਾ ਫੇਰ ਪਿੱਛੇ ਚਲਾ ਗਿਆ? ਚਲ ਗਿਆ ਸੀ। ਅੱਛਾ, ਉਹ ਉਸੇ ਏਰੀਏ 'ਚ ਰਹਿੰਦਾ ਆ? ਉੱਥੇ ਜਿੱਥੇ ਮੈਂ ਦੱਸਿਆ ਵਾ, ਬੱਲੜਵਾਲ ਤੇ ਬੋਲੇਵਾਲ ਪਿੰਡ ਆ। ਬੋਲੇਵਾਲ ਪਿੰਡ ਆ, ਕਰੀਬ ਉੱਤੇ ਠੀਕ ਆ। ਉੱਥੇ ਮੰਡੀ ਵੀ ਲੱਗਦੀ ਹੈ ਸਬਜ਼ੀ ਦੀ। ਅੱਛਾ, ਉਹਦਾ ਨਾਂ ਇੱਕ ਵਾਰੀ ਫੇਰ ਦੱਸਿਓ ਕੀ ਆ? ਹਾਕਮ ਅਲੀ ਸਨ ਆਫ ਰਹਿਮਤ ਅਲੀ। ਸਨ ਆਫ ਰਹਿਮਤ ਅਲੀ। ਹਾਕਮ ਅਲੀ ਸਨ ਆਫ ਰਹਿਮਤ ਅਲੀ, ਇਹਨਾਂ ਦਾ ਚਾਚੇ ਦਾ ਮੁੰਡਾ, ਭਰਾ ਜੀ, ਹਾਂ, ਤਾਏ ਦਾ ਪੁੱਤ, ਤਾਏ ਦਾ ਬੇਟਾ। ਅਗਰ ਕੋਈ ਉਹਨੂੰ ਜਾਣਦਾ ਬੰਦਾ ਆ ਜਾਂ ਉਹਨਾਂ ਦੀ ਨਸਲ ਚੋਂ ਬੰਦਾ ਦੇਖਦਾ ਆ ਤੇ ਬਜ਼ੁਰਗਾਂ ਦੇ ਨਾਲ ਰਾਬਤਾ ਕਰ। ਕਿ ਮੇਰੀ ਭਰਜਾਈ ਸਰਦਾਰਾ ਬੀਬੀ ਆ, ਉਹ ਵੀ ਫੌਤ ਹੋ ਗਈ ਆ, ਮੈਨੂੰ ਉਹਦਾ ਪਤਾ ਵਾ। ਹਾਂ ਹਾਂ। ਤੇ ਉਹਦਾ ਵੱਡਾ ਮੁੰਡਾ ਜਿਹੜਾ ਗਫੂਰ ਆ, 6-7 ਭਰਾ ਨੇ ਉਹ। ਅੱਛਾ ਜੀ। ਉੱਥੇ ਰਹਿੰਦੇ ਬੋਲੇਵਾਲ। ਬੋਲੇਵਾਲ। ਤੁਹਾਡੇ ਨਾਲ ਰਾਬਤਾ ਨਹੀਂ ਹੈਗਾ ਉਹਨਾਂ ਦਾ? ਇਨਸ਼ਾਅੱਲਾ ਹੋ ਜਾਏਗਾ ਰਾਬਤਾ ਤੁਹਾਡਾ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਆਈ ਸੀ 87 ਸੇਖਸਾਰ ਮਹਿਮੂਦ ਸ਼ਾਹ ਵਾਲੀ ਵਿੱਚ, ਜਿੱਥੇ ਬਜ਼ੁਰਗਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ। ਇੰਤਹਾਈ ਦਰਦਨਾਕ ਸਟੋਰੀ, ਕਈ ਵਾਰੀ ਮੌਤ ਦਾ ਸਾਹਮਣਾ ਕਰਨਾ ਪਿਆ ਔਰ ਫਿਰ ਅੱਲਾਹ ਪਾਕ ਦੀ ਮਦਦ ਦੇ ਨਾਲ ਇਹ ਇੱਥੇ ਜ਼ਿੰਦਾ ਸਲਾਮਤ ਪਹੁੰਚੇ। ਅੱਜ ਸਾਨੂੰ ਆਪਣੀ ਸਾਰੀ ਆਪ ਬੀਤੀ ਸੁਣਾਈ ਆ। ਜਿਨ੍ਹਾਂ ਲੋਕਾਂ ਨੇ ਉਸ ਵਕਤ ਇਹ ਜ਼ੁਲਮੋ ਸਿਤਮ ਕੀਤਾ, ਉਹਨਾਂ ਦੀ ਨਸਲ ਸੁਣਦੀ ਹੋਵੇ ਤਾਂ ਉਹਨਾਂ ਨੂੰ ਇਹ ਮਾਫੀ ਮੰਗਣੀ ਚਾਹੀਦੀ ਆ। ਆਪਣੇ ਬੜਿਆਂ ਦੇ ਜਿਹੜੇ ਗੁਨਾਹ ਕੀਤੇ ਹੋਏ ਆ, ਉਹਨਾਂ ਦੀ ਆਪਣੀ ਨਸਲ ਤੋਂ, ਆਪਣੇ ਜਿਹੜੇ ਲੋਕਾਂ ਨਾਲ ਜ਼ੁਲਮ ਹੋਏ, ਇਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਆ। ਹੋ ਸਕਦਾ ਰੱਬ ਉਹਨਾਂ ਦੇ ਗੁਨਾਹ ਮਾਫ ਕਰ ਦੇਵੇ। ਜਿਹੜੇ ਸਾਡੀ ਸਾਈਡ ਤੋਂ ਜ਼ੁਲਮ ਹੋਏ ਆ, ਇਹਨਾਂ ਨੂੰ ਲੋਕਾਂ ਨੂੰ ਵੀ ਆਪਣੇ ਕੀਤੇ ਹੋਏ ਜ਼ੁਲਮਾਂ ਦੀ ਮਾਫੀ ਮੰਗਣੀ ਚਾਹੀਦੀ ਆ। ਇਨਸ਼ਾਅੱਲਾ ਜੀ, ਫੇਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ ਜੀ। ਰੱਬ ਰਾਖਾ।